ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਖਾਸ ਇਸ਼ੂ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ। ਜਦੋਂ ਅਸੀਂ ਪਿਛਲੇ ਹਫ਼ਤੇ ਦੀਆਂ ਖਬਰਾਂ 'ਤੇ ਨਜ਼ਰ ਮਾਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਜਿਹੜੀ ਤੀਜੀ ਮੁੱਖ ਸਿਆਸੀ ਧਿਰ ਹੈ NDP, ਉਹਦੇ ਨਵੇਂ ਚੁਣੇ ਗਏ ਲੀਡਰ ਜਗਮੀਤ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਸੈਲਫ ਡਿਟਰਮੀਨੇਸ਼ਨ ਦੇ ਹਵਾਲੇ ਨਾਲ। ਸਵੈ ਨਿਰਣੇ ਦੇ ਹੱਕ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਊਬੈਕ ਹੋਵੇ, ਕੈਟਾਲੋਨੀਆ ਹੋਵੇ ਜਾਂ ਪੰਜਾਬ ਹੋਵੇ, ਜਿੱਥੇ ਵੀ ਲੋਕ ਵਸਦੇ ਆ ਉਹਨਾਂ ਨੂੰ ਸਵੈ ਨਿਰਣੇ ਦਾ ਹੱਕ ਹੈ। ਇਹ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ। ਇਸ ਦੇ ਵਿਰੋਧ ਦੇ ਵਿੱਚ ਅੱਜ ਦੀਆਂ ਜਦੋਂ ਅਸੀਂ ਮੀਡੀਆ ਖਬਰਾਂ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਧਿਰਾਂ ਨੇ, ਕਾਂਗਰਸ, ਅਕਾਲੀ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਹੈ, ਅਕਾਲੀ ਦਲ ਬਾਦਲ ਦੇ ਲੀਡਰ ਦਲਜੀਤ ਸਿੰਘ ਚੀਮਾ ਦਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦਾ ਵੀ ਇਹ ਕਹਿਣਾ। ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈਗੀ ਹੈ ਉਹ ਇਸੇ ਇਸ਼ੂ ਦੇ ਉੱਪਰ ਕੇਂਦਰਿਤ ਹੋਵੇਗੀ ਕਿ ਜਗਮੀਤ ਸਿੰਘ ਵੱਲੋਂ ਅਜਿਹਾ ਕੀ ਕਹਿ ਦਿੱਤਾ ਗਿਆ ਕਿ ਜਿਹੜੀ ਪੰਜਾਬ ਦੇ ਵਿੱਚ ਜੋ ਸਿਆਸੀ ਧਿਰਾਂ ਨੇ ਉਹਨਾਂ ਵੱਲੋਂ ਉਹਨਾਂ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਸੋ ਆਓ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਉਸ ਦੇ ਲਈ ਸਾਡੇ ਨਾਲ ਦਲ ਖਾਲਸਾ ਦੇ ਉੱਘੇ ਆਗੂ ਅਤੇ ਸਿੱਖ ਐਕਟਿਵਿਸਟ ਜੋ ਕਿ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ, ਸਰਦਾਰ ਸਰਬਜੀਤ ਸਿੰਘ ਘੁਮਾਣ, ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਘੁਮਾਣ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੁਮਾਣ ਸਾਹਿਬ, ਜਿਹੜਾ ਇਹ ਜਗਮੀਤ ਸਿੰਘ ਵੱਲੋਂ ਪਿਛਲੇ ਹਫ਼ਤੇ ਦਾ ਬਿਆਨ ਸੀ, ਉਹਨਾਂ ਨੇ ਇੰਟਰਨੈਸ਼ਨਲ ਕਾਨੂੰਨਾਂ ਦੇ ਦਾਇਰਾਕਾਰ ਦੇ ਵਿੱਚ ਰਹਿੰਦਿਆਂ ਹੋਇਆਂ ਅੰਡਰ ਦ ਯੂਨਾਈਟਿਡ ਨੇਸ਼ਨਸ ਚਾਰਟਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੱਥੇ ਲੋਕ ਵਸਦੇ ਆ, ਜੇ ਉਹਨਾਂ ਦੀਆਂ ਸਿਆਸੀ ਇੱਛਾਵਾਂ ਦੀ, ਸਿਆਸੀ ਇੰਸਪੀਰੇਸ਼ਨਸ ਦੀ ਪੂਰਤੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਸਵੈ ਨਿਰਣੇ ਦੇ ਹੱਕ ਦਾ ਜਿਹੜਾ ਰਾਈਟ ਹੈਗਾ ਉਹ ਉਹਨਾਂ ਕੋਲ, ਉਹਨਾਂ ਨੂੰ ਉਹ ਹੱਕ ਹੈ। ਸੈਲਫ ਡਿਟਰਮੀਨੇਸ਼ਨ ਦੀ ਉਹਨਾਂ ਨੇ ਹਮਾਇਤ ਕੀਤੀ ਹੈ। ਹਾਲਾਂਕਿ ਕਿਊਬੈਕ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਪਰਸਨਲੀ ਚਾਹੁੰਦਾ ਕਿ ਕਿਊਬੈਕ ਕੈਨੇਡਾ ਦਾ ਹਿੱਸਾ ਹੀ ਰਹੇ, ਪਰ ਜੇ ਉੱਥੋਂ ਦੇ ਲੋਕ ਚਾਹੁੰਦੇ ਆ ਤਾਂ ਜ਼ਰੂਰ ਉਹਨਾਂ ਨੂੰ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਰਾਈਟ ਹੈ ਉਹ ਐਕਸਰਸਾਈਜ਼ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਉਹਨਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ। ਪੰਜਾਬ ਤੇ ਕੈਟਾਲੋਨੀਆ ਦੇ ਹਵਾਲੇ ਨਾਲ ਵੀ ਉਹਨਾਂ ਨੇ ਇਹ ਗੱਲ ਕਹੀ ਹੈ। ਤੇ ਅੱਜ ਜਦੋਂ ਅਸੀਂ ਪੰਜਾਬ ਦੀਆਂ ਖਬਰਾਂ 'ਚ ਦੇਖ ਰਹੇ ਹਾਂ ਜਾਂ ਉੱਥੋਂ ਜਿਵੇਂ ਦੇ ਬਿਆਨ ਆਏ ਆ, ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ, ਤੁਸੀਂ ਪੰਜਾਬ ਦੇ ਵਿੱਚ ਬੈਠਿਆਂ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਸਿੱਖ ਨੁਕਤਾ ਨਿਗਾਹ ਤੋਂ ਇਸ ਸਾਰੇ ਇਸ਼ੂ ਬਾਰੇ ਕੀ ਸੋਚਦੇ ਹੋ, ਕੀ ਕਹਿਣਾ ਚਾਹੋਗੇ, ਕੀ ਭਾਂਪਦੇ ਹੋ ਜਿਹੜੀ ਸਥਿਤੀ ਬਣੀ ਹੋਈ ਹੈ? ਸਭ ਤੋਂ ਜਿਹੜੀ ਸਾਰੀ ਗੱਲ ਦੇ ਵਿੱਚ ਵਧੀਆ ਗੱਲ, ਚੰਗੀ ਗੱਲ ਵਾਪਰੀ ਆ ਜਿਹਦੇ ਉੱਤੇ ਸਾਨੂੰ ਖੁਸ਼ੀ ਆ, ਉਹ ਤਾਂ ਇਹਦੀ ਆ ਵੀ ਜਿਹੜੀ ਸਰਦਾਰ ਜਗਮੀਤ ਸਿੰਘ ਆ, ਜਿਹੜੇ ਕੈਨੇਡਾ ਦੀ ਸਿਆਸਤ ਵਿੱਚ ਤੇ ਨਾਲ ਦੀ ਨਾਲ ਹੀ ਅੰਤਰਰਾਸ਼ਟਰੀ ਜਿਹੜੀ ਸਿਆਸਤ ਵਾ, ਭਾਈਚਾਰਾ, ਸਮਾਜ, ਸੰਸਾਰ ਆ ਸਾਰਾ, ਉਹਦੇ ਵਿੱਚ ਜਿਵੇਂ ਉਹਨਾਂ ਦਾ ਉਭਾਰ ਹੋ ਰਿਹਾ, ਜਿਵੇਂ ਅੱਗੇ ਵੱਧ ਰਹੇ ਨੇ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਜਿਹੜੀ ਇਹ ਚਰਚਾ ਚ ਆਈ ਹੈ ਗੱਲ ਸੈਲਫ ਡਿਟਰਮੀਨੇਸ਼ਨ ਜਾਂ ਸਵੈ ਨਿਰਣੇ ਵਾਲੀ, ਜੋ ਤਰੀਕੇ ਨਾਲ ਉਹਨਾਂ ਨੇ ਗੱਲ ਕਹੀ ਆ, ਇਹ ਬੜੀ ਇੱਕ ਚੰਗੀ ਜਿਹੜੀ ਗੱਲ ਵਾਪਰ ਰਹੀ ਆ ਕਿ ਸਾਡੇ ਵਰਗਾ, ਸਾਡੇ ਵਿੱਚੋਂ ਸਾਡਾ ਹੀ ਭਰਾ ਜਿਹੜਾ ਦਸਤਾਰ ਵਾਲਾ, ਦਮਾਲੇ ਵਾਲਾ ਜਿਹੜਾ ਸਿੱਖ ਵਾ, ਉਹ ਅੱਗੇ ਵਧ ਰਿਹਾ। ਔਰ ਕੈਨੇਡਾ ਦੇ ਵਿੱਚ ਸਾਡੀਆਂ ਮਤਲਬ ਰੀਝਾਂ ਨੇਗੀਆਂ, ਅਰਦਾਸਾਂ ਨੇਗੀਆਂ ਕਿ ਉਹ ਵੱਡੀ ਤੋਂ ਵੱਡੀ ਥਾਂ ਜਿਹੜੀ ਹੈਗੀ ਆ ਉੱਥੋਂ ਦੇ ਲੋਕ, ਉੱਥੋਂ ਦੇ ਸਮਾਜ ਵਿੱਚ ਉਹਨੂੰ ਮਿਲੇ ਜੀ। ਤੋ ਜਿਹੜੀ ਗੱਲ ਉਸ ਭਰਾ ਨੇ ਸਾਡੇ ਨੇ ਆਖੀ ਆ, ਉਹ ਇੱਕ ਸਵਾਲ ਜਵਾਬ ਪੱਤਰਕਾਰ ਭਾਈਚਾਰੇ ਨੇ ਪੁੱਛਣੇ ਹੁੰਦੇ ਨੇ, ਤੇ ਉਹ ਪੁੱਛਿਆ ਗਿਆ ਵੀ ਜਿਹੜਾ ਕਿਊਬੈਕ ਆ ਕੈਨੇਡਾ ਦਾ ਸੂਬਾ, ਉਹਦੇ ਬਾਰੇ ਕੀ ਸਟੈਂਡ ਆ, ਤਾਂ ਜਿਹੜਾ ਇੱਕ ਜਵਾਬ ਬਣਦਾ ਸੀ ਉਹੀ ਜਵਾਬ ਉਹਨਾਂ ਨੇ ਦਿੱਤਾ। ਔਰ ਉਹ ਬਿਲਕੁਲ ਜਾਇਜ਼ ਤੇ ਸਹੀ ਜਵਾਬ ਆ। ਉਹ ਕੈਨੇਡਾ ਦੇ ਵਿੱਚ ਕੋਈ ਵੀ ਜਿਹੜਾ ਸਿਆਸੀ ਸਰਗਰਮੀਆਂ ਵਾਲਾ ਹੋਏਗਾ ਤਾਂ ਉਹਨੂੰ ਇਹੀ ਕੁਛ ਕਹਿਣਾ ਚਾਹੀਦਾ ਸੀ। ਤੇ ਉਹਨਾਂ ਨੇ ਆਖਿਆ ਵੀ ਚਾਹੇ ਕਿਊਬੈਕ ਆ, ਚਾਹੇ ਕੈਟਾਲੋਨੀਆ ਆ ਜਾਂ ਪੰਜਾਬ ਆ, ਜੇ ਉੱਥੋਂ ਦੇ ਲੋਕ ਰਾਇਸ਼ਮਾਰੀ ਹੋਵੇ ਤੇ ਉੱਥੇ ਉਹ ਵੱਧ ਵੋਟਾਂ ਉਹਨਾਂ ਨੂੰ ਪੈ ਜਾਣ ਜਿਹੜੇ ਅੱਡ ਹੋਣਾ ਚਾਹੁੰਦੇ ਆ ਕੈਨੇਡਾ ਦੇ ਵਿੱਚੋਂ, ਤਾਂ ਫਿਰ ਉਹਨਾਂ ਨੂੰ ਹੱਕ ਉਹਨਾਂ ਦਾ ਬਣਦਾ
ਉਹ ਆਪਾਂ ਨੂੰ ਇਹ ਵੀ ਪਤਾ ਹੈਗਾ ਕਿ ਉੱਥੇ ਵੋਟਾਂ ਪਈਆਂ ਨੇ, ਰਾਇਸ਼ੁਮਾਰੀ ਹੋਈ ਆ ਤੇ ਉੱਥੇ ਘੱਟ ਵੋਟਾਂ ਜਦੋਂ ਨਿਕਲੀਆਂ ਜਿਹੜੇ ਅਲੱਗ ਹੋਣਾ ਚਾਹੁੰਦੇ ਸੀਗੀਆਂ ਤਾਂ ਉਹ ਬੰਦੇ ਨਾਲ ਨੇ। ਪਰ ਇਹ ਗੱਲ ਜਿਹੜੀ ਕੈਨੇਡਾ ਦੇ ਸੁਧਾਰ ਵਿੱਚ ਆਖੀ ਗਈ ਤੇ ਸਵੇ ਨਿਰਣੇ ਦੇ ਜਿਹੜਾ ਅੰਤਰਰਾਸ਼ਟਰੀ UN ਲੈਵਲ ਤੇ ਗੱਲ ਸਾਰੇ ਸੰਸਾਰ ਦੇ ਵਿੱਚ ਮਾਨਤਾ ਪ੍ਰਾਪਤ ਆ ਕਿ ਜੇ ਕਿਸੇ ਖਿੱਤੇ ਦੇ ਲੋਕ ਜਿਹੜੇ ਨੇ ਉਹ ਉਸ ਥਾਂ ਤੋਂ ਉਸ ਮੁਲਕ ਤੋਂ ਅਲੱਗ ਹੋਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਇਹ ਹੱਕ ਮਿਲਣਾ ਚਾਹੀਦਾ। ਉਹ ਜਿਹੜਾ ਇਹਦੇ ਪ੍ਰਤੀਕਿਰਿਆ ਦੇ ਵਿੱਚ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਜਿੰਨਾ ਬਾਰੇ ਮਤਲਬ ਆਮ ਲੋਕ ਇਹ ਸਮਝਦੇ ਆ, ਸ਼ਾਇਦ ਅਸੀਂ ਤਾਂ ਇੱਥੇ ਪੰਜਾਬ ਚ ਜਾਂ ਪੰਥ ਦਾ ਨਹੀਂ ਸਮਝਦਾ, ਪਰ ਪੰਜਾਬ ਤੋਂ ਬਾਹਰ ਬੈਠੇ ਲੋਕ ਸਮਝਦੇ ਵੀ ਸ਼ਾਇਦ ਇਹ ਸਿੱਖ ਲੀਡਰਸ਼ਿਪ ਵੀ ਹੈ ਕਿਉਂਕਿ ਪੱਗਾਂ ਵਾਲੇ ਨੇ ਸਿੱਖਾਂ ਦੇ ਵਿੱਚ ਨੇ ਜੰਮੇ ਪਲੇ, ਭਾਵੇਂ ਉਹਨਾਂ ਦੀ ਜਿਹੜੀ ਸਾਰੀ ਜਿਹੜੀ ਇਹਦੀ ਆ ਲਾਈਫ ਸੋਚ ਸਾਰਾ ਸਟਾਈਲ ਜਿਹੜਾ ਹੈ ਉਹ ਸਿੱਖੀ ਨਾਲੋਂ ਵੱਧ ਸਿੱਖੀ ਦੇ ਜਿਹੜੀਆਂ ਉਲਟ ਚੀਜ਼ਾਂ ਨੇ ਜਾਂ ਸਿੱਖਾਂ ਦੇ ਉਲਟ ਜਿਹੜੀਆਂ ਧਾਰਾਵਾਂ ਨੇਗੀਆਂ ਉਹ ਉਧਰ ਤੋਂ ਕੀ ਉਹ ਜ਼ਿਆਦਾ ਰਹਿੰਦੇ ਨੇ। ਆਪਦੇ ਮਾਲਕ ਜਿਹੜੇ ਹਿੰਦੂ ਸਾਮਰਾਜ ਆ ਉਹਦੀ ਉਹ ਮੁੱਖ ਧਾਰਾ ਦੇ ਵਿੱਚ ਨਿਸ਼ਾਨ ਜਿਹੜਾ ਜ਼ਿਆਦਾ ਰੁਚੀ ਰੱਖਦੇ ਆ। ਕੈਪਟਨ ਅਮਰਿੰਦਰ ਸਿੰਘ ਆ, ਦਲਜੀਤ ਚੀਮਾ ਆ ਤੇ ਹੁਣ ਆ ਭਗਵੰਤ ਸਿੰਘ ਮਾਨ ਜਿਹਨੂੰ ਭਗਵੰਤ ਮਾਨ ਕਰਕੇ ਜ਼ਿਆਦਾ ਦੁਨੀਆ ਜਾਣਦੀ ਆ। ਇਹਨਾਂ ਆਗੂਆਂ ਨੇ ਇਹ ਜਿਹੜੇ ਇਹ ਤਾਂ ਗੱਲੇ ਬੋਲੇ ਨੇ, ਬਹੁਤ ਸਾਰੇ ਜਿਹੜੇ ਨਹੀਂ ਬੋਲੇ ਇਹ ਉਹਨਾਂ ਸਾਰਿਆਂ ਦੀ ਤਰਜਮਾਨੀ ਕਰਦੇ ਆ ਜਿਹੜੇ ਭਾਰਤੀ ਮੁੱਖ ਧਾਰਾ ਦੇ ਵਿੱਚ ਸਿੱਖਾਂ ਦੇ ਘਰਾਂ ਚ ਜਨਮ ਲੈ ਕੇ ਜਿਹੜੇ ਸਿਆਸੀ ਸਰਗਰਮੀਆਂ ਕਰਦੇ ਲੋਕ। ਗੱਲ ਇਹ ਕੀ ਆ ਕਿ ਇਹਨਾਂ ਬੰਦਿਆਂ ਨੂੰ, ਪੰਜਾਬ ਦੇ ਇਹਨਾਂ ਲੀਡਰਾਂ ਨੂੰ, ਇਹਨਾਂ ਆਗੂਆਂ ਨੂੰ ਇੱਥੇ ਸਾਡੇ ਪੰਜਾਬ ਜਾਂ ਸਿੱਖਾਂ ਦਾ ਜਿਹੜਾ ਘਾਣ ਇਹ ਮੁਲਕ ਕਰ ਰਿਹਾ, ਜਿਹਦੇ ਬਦਲੇ ਵਿੱਚ ਸਿੱਖਾਂ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਹੈਗੀ ਆ ਬਗਾਨਗੀ ਦੀ ਭਾਵਨਾ ਔਰ ਉਹਨਾਂ ਜ਼ੁਲਮਾਂ ਉਹਨਾਂ ਅਤਿਆਚਾਰਾਂ ਦਾ ਇਨਸਾਫ ਨਾ ਮਿਲਣ ਕਰਕੇ ਖਾਲਿਸਤਾਨ ਤੱਕ ਗੱਲ ਗਈ ਆ, ਸਵੇ ਨਿਰਣੇ ਤੱਕ ਗੱਲ ਗਈ ਆ। ਉਹਨਾਂ ਅਤਿਆਚਾਰਾਂ ਜ਼ੁਲਮਾਂ ਦੀ ਕਦੇ ਇਹਨਾਂ ਨੂੰ ਸਮਝ ਨਹੀਂ ਆਈ, ਸੁਰਤ ਨਹੀਂ ਆਈ ਹੈਗੀ ਆ। ਹੁਣ ਦੀ ਗੱਲ ਆ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਲੋਕ ਆਪਦੀ ਹੋਂਦ ਹਸਤੀ ਦੀ ਲੜਾਈ ਲੜ ਰਹੇ ਨੇ। ਪੰਜਾਬੀ ਬੋਲੀ ਦਾ ਮਸਲਾ ਪੂਰਾ ਨਿਖਰਦੇ ਗਿਆ ਹੈ ਉਸ ਮਸਲੇ 'ਚ ਤਾਂ ਇਹਨਾਂ ਬੰਦਿਆਂ ਦੀ ਜ਼ਬਾਨ ਨਾ ਖੁੱਲੀ। ਆਪਦੇ ਘਰ ਦੇ ਵਿੱਚ ਆਪਦੇ ਪੈਰਾਂ 'ਚ ਆਪਦੇ ਦਰਾਂ ਦੇ ਮੂਹਰੇ ਜਿਹੜੇ ਲੋਕ ਕਲਪ ਰਹੇ ਨੇ, ਚੀਕਾਂ ਮਾਰ ਰਹੇ ਨੇ ਕਿ ਸਾਡੀ ਬੋਲੀ ਮਾਰੀ ਜਾ ਰਹੀ ਆ, ਉਹ ਤਾਂ ਇਹਨਾਂ ਨੂੰ ਗੱਲ ਸੁਣੀ ਨਾ। ਤੇ 7 ਸਮੁੰਦਰੋਂ ਪਾਰ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਨਾਂ ਦੇ ਇੱਕ ਨੇ ਜੇ ਗੱਲ ਕਹੀ ਆਪਦੇ ਕਿਸੇ ਖਾਸ ਹਾਲਾਤ ਵਿੱਚ ਕਹੀ, ਉੱਥੇ ਇਹਨਾਂ ਨੂੰ ਚੇਤਾ ਆ ਗਿਆ। ਚੱਕਰ ਇਹ ਹੈਗਾ ਕਿ ਜਿਵੇਂ ਨਾ ਮੈਂ ਜੇਲ੍ਹ ਰਿਹਾ ਜੀ, ਜਿੱਥੇ ਜਿਹੜਾ ਬੰਦੇ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ, ਉੱਥੇ ਜੇਲ੍ਹ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੁੰਦਾ ਨਾ ਉਹ ਜੇਲ੍ਹ ਦੇ ਵਿੱਚੋਂ ਸਾਡੇ ਵਿੱਚੋਂ ਬੰਦੇ ਪੈਦਾ ਕਰ ਲੈਂਦਾ ਜਿਹਨਾਂ ਨੂੰ ਲੰਬੜਦਾਰ ਕਹਿੰਦੇ ਆ ਉਹ ਜੇਲ੍ਹ ਅਤੇ ਸਾਡੇ ਵਿਚਾਲੇ ਹੁੰਦੇ ਨੇ, ਸਾਡੇ ਵਿੱਚੋਂ ਹੀ ਹੁੰਦੇ ਨੇ ਉਹ। ਪਰ ਉਹ ਸਾਰੀ ਉਹਨਾਂ ਦੀ ਵਫਾਦਾਰੀ, ਸਾਰੀ ਜਿਹੜੀ ਉਹਨਾਂ ਦਾ ਸਿਸਟਮ ਹੁੰਦਾ ਉਹ ਜੇਲ੍ਹ ਵਾਲਿਆਂ ਦੇ ਨਾਲ ਹੁੰਦਾ ਤੇ ਉਹ ਹਮੇਸ਼ਾ ਜੇਲ੍ਹ ਵਾਲਿਆਂ ਦੇ ਪਿੱਠੂ ਬਣ ਕੇ ਜੇਲ੍ਹ ਵਾਲਿਆਂ ਦੇ ਹਿੱਤਾਂ ਦੇ ਵਿੱਚ ਭੁਗਤਦੇ ਨੇ ਤੇ ਆਪਦੇ ਭਾਈਚਾਰੇ ਦੇ ਖਿਲਾਫ ਭੁਗਤਦੇ ਨੇ। ਇਹ ਉਹੀ ਨੰਬਰਦਾਰ ਨੇ ਜਿਹੜੇ ਇਹ ਲੀਡਰ ਨੇ ਇੱਥੇ ਜਿਹੜੇ ਹੁਣ ਬੋਲ ਰਹੇ ਨੇ ਨਾ, ਇਹ ਸਾਰੇ ਉਹੀ ਨੰਬਰਦਾਰ ਬਣੇ ਹੋਏ ਨੇ। ਤੇ ਜਿਵੇਂ ਮਤਲਬ ਲੋਕ ਕੁੱਤਾ ਰੱਖ ਲੈਂਦੇ ਨੇ ਕਿ ਵੀ ਚਲੋ ਜਦੋਂ ਕੋਈ ਉਹਨੂੰ ਰੋਟੀ ਪਾਣੀ ਪਾਉਂਦੇ ਰਹਿੰਦੇ ਆ ਤੇ ਜਦੋਂ ਕੋਈ ਹੋਰ ਕੁੱਤਾ ਬਾਹਰੋਂ ਆਉਂਦਾ ਤੇ ਉਹਨੂੰ ਕੁੱਤੇ ਨੂੰ ਭੌਂਕਦੇ ਆ। ਇਵੇਂ ਸਾਡੀ ਬਾਣੀ ਵਿੱਚ ਵੀ ਇਹਦੇ ਬਾਰੇ ਆਉਂਦਾ ਵੀ ਹਰਣਾ ਬਾਝਾਂ ਤੈ ਸਕਦਾਰਾਂ ਇਹਨਾਂ ਪੜਿਆ ਨਾਉ ਖਾਂਦੀ ਲੱਗੀ ਜਾਤ ਪਾਇਨ ਅੱਗੇ ਨਾਹੀ ਥਾਉ। ਮਤਲਬ ਕਿ ਗੁਰੂ ਸਾਹਿਬ ਕਹਿੰਦੇ ਆ, ਗੁਰਬਾਣੀ ਵਿੱਚ ਆਪਾਂ ਨੂੰ ਇਹ ਮੱਤ ਦਿੱਤੀ ਗਈ ਆ ਕਿ ਜਿਹੜੇ ਹਰਨ ਨੇ, ਹਿਰਨ, ਬਾਜ ਤੇ ਸਿੱਖਦਾਰ ਕਹਿੰਦੇ ਆ ਅਹਿਲਕਾਰ, ਜਿਹੜੇ ਜਿਵੇਂ ਇਹ ਲੋਕ ਨੇ ਅਹਿਲਕਾਰ ਬਣੇ ਹੋਏ ਜਿਹੜੇ ਬੋਲੇ, ਇਹ ਜਿਹੜੇ ਰਾਜੇ ਦੇ ਜਾਂ ਰਾਜ ਦਰਬਾਰ ਦੇ ਇਹ ਲੋਕ ਹੁੰਦੇ ਨੇ ਨਾ ਅਹਿਲਕਾਰ ਜਾਂ ਹਿਰਨ ਨੇ ਜਾਂ ਬਾਜ ਨੇ, ਇਹਨਾਂ ਨੂੰ ਰੱਖਣ ਵਾਲੇ ਜਿਹੜੇ ਮਾਲਕ ਹੁੰਦੇ ਆ ਇਹਨਾਂ ਦੇ ਜਿਹੜੇ ਹਿਰਨ ਪਾਲਦੇ ਆ, ਬਾਜ ਪਾਲਦੇ, ਉਹ ਬੰਦਿਆਂ ਨੂੰ ਉਹਨਾਂ ਨੂੰ ਪੜ੍ਹਾ ਲੈਂਦੇ ਆ, ਸਿਖਾ ਲੈਂਦੇ ਆ, ਨਿੱਕੇ ਹੁੰਦਿਆਂ ਨੂੰ ਸੁਧਾ ਲੈਂਦੇ। ਫਿਰ ਉਹ ਹਰਨ ਜਾ ਕੇ ਹੋਰ ਹਰਨਾਂ ਨੂੰ ਲਿਆ ਕੇ ਫਸਾਉਂਦਾ, ਜਿਹੜਾ ਬਾਜ ਆ ਉਹ ਜਾ ਕੇ ਦੂਜੇ ਬਾਜਾਂ ਨੂੰ, ਇਵੇਂ ਅਹਿਲਕਾਰ ਦੂਜਿਆਂ ਨੂੰ ਲਿਆ ਕੇ ਫਸਾਉਂਦਾ। ਉਹ ਜਾਲ ਦੇ ਵਿੱਚ ਉਹਦੇ ਚ ਫਸਾਉਂਦਾ ਜੀ, ਤਾਂ ਬੜਾ ਵਧੀਆ ਜਾਲ ਹੈ, ਤਾਂ ਨਜ਼ਾਰੇ ਤੇ ਬੜੀਆਂ ਮੌਜਾਂ ਨੇ। ਉਵੇਂ ਹੀ ਇਹ ਜਿਹੜੇ ਲੋਕ ਨੇ ਚੀਮੇ ਵਰਗੇ, ਭਗਵੰਤ ਮਾਨ ਵਰਗੇ ਜਾਂ ਹੋਰ ਆਪਦੀ ਕੌਮ ਦੇ ਦੁਸ਼ਮਣਾਂ ਦੇ ਜਾਲ ਦੇ ਵਿੱਚ ਹੋਰ ਸਿੱਖਾਂ ਨੂੰ ਫਸਾਈ ਰੱਖਣ ਦੀ ਆਪਦੀ ਡਿਊਟੀ ਜਿਹੜੀ ਆ ਉਹ ਨਿਭਾ ਰਹੇ ਨੇ। ਜਿਵੇਂ ਜੇਲ੍ਹ ਦੇ ਲੰਬੜਦਾਰ ਹਮੇਸ਼ਾ ਜੇਲ੍ਹ ਪ੍ਰਸ਼ਾਸਨ ਦੇ ਹੱਕ ਚ ਹੁੰਦੇ ਆ ਤੇ ਜਿਹੜੇ ਆਪਦੇ ਭਰਾ ਹੁੰਦੇ ਆ ਉਹਨਾਂ ਦੇ ਖਿਲਾਫ ਭੁਗਤਦੇ ਆ, ਉਵੇਂ ਇਹ ਲੋਕ ਭੁਗਤਦੇ ਨੇ। ਇਹਨਾਂ ਨੂੰ ਸਿੱਖੀ ਦਾ ਜਿਹੜਾ ਘਾਣ ਹੋ ਰਿਹਾ, ਸਿੱਖਾਂ ਦਾ ਜਿਹੜਾ ਘਾਣ ਹੋ ਰਿਹਾ, ਉਹਦੀ ਬਜਾਏ ਇਹਨਾਂ ਨੂੰ ਕੈਨੇਡਾ 'ਚ ਬੈਠੇ ਇੱਕ ਬੰਦੇ ਦੀ ਸਹੀ ਇਹ ਗੱਲ ਜਿਹੜੀ ਕਿ ਇੱਥੇ ਦੱਸੋ ਇੰਨੀ ਗੱਲ ਦੇ ਨਾਲ ਉਹ ਸਵੇ ਨਰ ਐ ਗੱਲ ਕਰਦੇ ਆ ਜਿਵੇਂ ਬਸ ਖਾਨਦਾਨ ਬਣਨ ਲੱਗਿਆ। ਸਵੇ ਨਰ ਨੇ ਤਾਂ ਹੱਕ ਦਾ ਦੇ ਤਾਂ ਇਹਨਾਂ ਨੂੰ ਬੜਾ ਬੂਟਾ ਪੈਣ ਲੱਗੀਆਂ ਹੋਈਆਂ ਨੇ ਕੈਨੇਡਾ, ਇਹਨਾਂ ਨੇ ਹਾਲ ਦਹਾਈ ਪਾਤੀ ਆ। ਇਹਨਾਂ ਨੂੰ ਚਾਹੀਦਾ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਇਹ ਜਿਹੜੀ ਗੱਲ ਦਾ ਜੇ ਕੁਝ ਵੀ ਨਹੀਂ ਹੋਈ ਹੈਗੀ। ਇੱਕ ਗੱਲ ਸਵੇ ਨਰ ਦੇ ਮੱਕੇ 'ਚ ਪੁੱਛੀ ਗਈ, ਉਹਦੇ ਸਵਾਲ ਦਾ ਜਵਾਬ ਦਿੱਤਾ ਗਿਆ। ਉਹ ਇਹਨਾਂ ਲੋਕਾਂ ਨੇ ਜਿਹੜੀ ਇਹ ਪ੍ਰਤੀਕਿਰਿਆ ਕੀਤੀ ਆ
ਇਹ ਸ਼ਰਮਨਾਕ ਆ, ਇਹ ਨਿੰਦਣਯੋਗ ਆ ਔਰ ਇਹ ਸਿੱਖ ਭਾਈਚਾਰੇ ਦੇ ਲਈ ਬੇਹੱਦ ਅਫਸੋਸਨਾਕ ਗੱਲ ਆ ਕਿ ਸਾਡੇ ਇਸ ਤਰ੍ਹਾਂ ਦੇ ਬੰਦੇ ਪੈਦਾ ਹੋਏ। ਜੀ ਘੁਮਾਣ ਸਾਹਿਬ, ਜਿਵੇਂ ਤੁਸੀਂ ਇਸ ਸਾਰੇ ਵਰਤਾਰੇ ਨੂੰ ਬਿਆਨ ਕੀਤਾ ਆਪਣੇ ਸ਼ਬਦਾਂ ਦੇ ਵਿੱਚ, ਤਾਂ ਜਿਵੇਂ ਦੀ ਪ੍ਰਤੀਕਿਰਿਆ ਨਜ਼ਰ ਆਉਂਦੀ ਹੈ ਤਾਂ ਹਮੇਸ਼ਾ ਸਵੈ ਨਿਰਣੇ ਦੇ ਹੱਕ ਦੀ ਗੱਲ ਹੋਵੇ, ਖਾਲਿਸਤਾਨ ਦੀ ਗੱਲ ਹੋਵੇ, ਉਹਨੂੰ ਇੱਕ ਦੇਸ਼ ਧਰੋਹ ਦਾ ਮੁਕੱਦਮਾ ਕਹਿ ਲਓ ਜਾਂ ਦੇਸ਼ ਵਿਰੋਧੀ ਲਾਈਨ ਦੇ ਥੱਲੇ ਅੱਤਵਾਦ ਦੇ ਨਾਲ ਜੋੜ ਕੇ, ਵੱਖਵਾਦ ਦੇ ਨਾਲ ਜੋੜ ਕੇ, ਹਮੇਸ਼ਾ ਇੱਕ ਐਕਸਟ੍ਰੀਮਿਜ਼ਮ ਜਾਂ ਮਿਲੀਟੈਂਸੀ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਪਰ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਦੇਖਦੇ ਹਾਂ, ਉਹ ਭਾਵੇਂ ਕੈਟਾਲੋਨੀਆ ਦੇ ਵਿੱਚ ਹੁਣ ਕੁਰਦਿਸਤਾਨ ਦੇ ਵਿੱਚ ਰੈਫਰੈਂਡਮ ਹੋਇਆ ਜਾਂ ਕਿਊਬੈਕ ਦੇ ਵਿੱਚ ਵੀ ਰੈਫਰੈਂਡਮ ਹੋਇਆ, ਜਾਂ ਈਵਨ ਜੇ ਅਸੀਂ ਭਾਰਤ ਦੀ ਗੱਲ ਵੀ ਕਰਨੀ ਹੋਵੇ ਤਾਂ ਕਸ਼ਮੀਰ ਦਾ ਮੁੱਦਾ ਸਾਡੇ ਸਾਹਮਣੇ ਹੈ। ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਸ਼ਮੀਰ ਇਸ਼ੂ ਨੂੰ ਲੈ ਕੇ ਗਏ ਸੀ ਅਤੇ ਯੂਨਾਈਟਿਡ ਨੇਸ਼ਨਸ ਦੇ 17-18 ਰੈਜ਼ੋਲਿਊਸ਼ਨਸ ਨੇ ਕਸ਼ਮੀਰ ਇਸ਼ੂ ਦੇ ਉੱਪਰ ਉੱਥੇ ਪਲੈਬਿਸਾਈਟ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਕਿ ਉੱਥੇ ਜਿਹੜੀ ਸੈਲਫ ਡਿਟਰਮੀਨੇਸ਼ਨ ਹੈ, ਇਹ ਰਾਈਟ ਹੈ, ਉੱਥੋਂ ਦੇ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਅਤੇ ਭਾਰਤ ਸਰਕਾਰ ਉਸ ਚੀਜ਼ ਤੋਂ ਭਗੌੜੀ ਹੈ। ਸੋ ਓਵਰਆਲ ਜਿਹੜਾ ਇਹ ਹਊਆ ਕ੍ਰੀਏਟ ਕੀਤਾ ਜਾਂਦਾ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ, ਖਾਸ ਤੌਰ 'ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ? ਦੇਖੋ, ਇੱਕ ਹੈਗੀ ਆ ਭਾਰਤੀ ਮੁੱਖਧਾਰਾ, ਜਿਹਨੂੰ ਭਾਰਤੀ ਮੁੱਖਧਾਰਾ ਕਹਿ ਲਓ, ਹਿੰਦੂ ਮੁੱਖਧਾਰਾ ਕਹਿ ਲਓ, ਹਿੰਦੁਸਤਾਨੀ ਮੁੱਖਧਾਰਾ ਕਹਿ ਲਓ, ਜੋ ਉਹਦਾ ਮਰਜ਼ੀ ਨਾਮ ਰੱਖ। ਜਿਹੜੀਆਂ ਧਿਰਾਂ, ਜਿਹੜੇ ਵਿਅਕਤੀ ਉਸ ਮੁੱਖਧਾਰਾ ਵੱਲ ਖੜੇ ਹੋਣਗੇ, ਉਹਨਾਂ ਦਾ ਖਾਲਸੇ ਦੀ ਮੁੱਖਧਾਰਾ ਨਾਲ, ਸਿੱਖੀ ਦੀ ਮੁੱਖਧਾਰਾ ਦੇ ਨਾਲ ਮੱਲੋ ਮੱਲੀ ਇੱਕ ਵਿਰੋਧ ਜਿਹੜਾ ਹੈਗਾ ਉਹ ਹੋ ਜਾਣਾ ਜੀ। ਇਹਦਾ ਮੂੰਹ ਦਿੱਲੀ ਵੱਲ ਨੂੰ ਹੋ ਗਿਆ, ਉਹਦੀ ਪਿੱਠ ਅੰਮ੍ਰਿਤਸਰ ਵੱਲ ਹੋ ਹੀ ਜਾਣੀ, ਜਾਂ ਦਿੱਲੀ ਰੱਖ ਹੋਣੀ ਆ ਜਾਂ ਅੰਮ੍ਰਿਤਸਰ ਰੱਖ ਹੋਣਾ। ਤੋ ਜਿਹੜੇ ਇਹ ਲੋਕ ਨੇਗੇ ਜਿਹੜੇ ਇਸ ਟਾਈਮ ਪ੍ਰਤੀਕਿਰਿਆ ਕਰ ਰਹੇ ਨੇ, ਇਹਨਾਂ ਨੂੰ ਜਿਹੜੀ ਗੱਲ ਆਪਾਂ ਵਿਚਾਰ ਰਹੇ ਆ ਇਹਦੇ ਨਾਲ ਕੋਈ ਸਰੋਕਾਰ ਨਹੀਂ ਨਾ। ਇਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਆ ਕਿ ਸਿੱਖਾਂ ਦੀ ਪਛਾਣ ਮਰ ਰਹੀ ਆ, ਸਿੱਖਾਂ ਦੀ ਬੋਲੀ, ਸਿੱਖਾਂ ਦਾ ਸੱਭਿਆਚਾਰ, ਸਿੱਖ ਜਿਹੜੇ ਆ ਰੋਲੇ ਜਾ ਰਹੇ ਆ। ਤਾਨ ਕਟੋਰਾ ਸਟੇਡੀਅਮ ਦੇ ਵਿੱਚ 25 ਤਰੀਕ ਨੂੰ ਫੇਰ RSS ਨੇ ਇੱਕ ਨਵਾਂ ਸਿਆਪਾ ਗਲ ਪਾਇਆ ਹੋਇਆ ਵਾ ਤੇ ਸਾਡੀ ਕੌਮ ਦੇ ਜਿਹੜੇ ਗਦਾਰ ਟੋਲੇ ਨੇਗੇ ਉੱਥੇ ਜਾ ਕੇ ਉਹਦੇ ਸ਼ਮੂਲੀਅਤ ਵੀ ਕਰਨਗੇ। ਉਹ ਇਹ ਜਿਹੜਾ ਸਾਰਾ ਕੁਝ ਇਸ ਤੇ ਧਿਆਨ ਦੇਣ ਦੀ ਬਜਾਏ ਇਹਨਾਂ ਲੋਕਾਂ ਦਾ ਇੱਕ ਨਕਾਬੀ ਪ੍ਰੋਗਰਾਮ ਬਣਿਆ ਹੋਇਆ ਵਾ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਜਿਹੜੀਆਂ UNO ਵਰਗੀਆਂ ਸੰਸਥਾਵਾਂ ਨੇ ਜਾਂ ਹੋਰ ਸਮਾਜਿਕ ਭਾਈਚਾਰਾ ਬਾਹਰ ਅੰਦਰ, ਉਹਨਾਂ ਦੇ ਮੂਹਰੇ ਇਹ ਲੱਗਣ ਲਾਉਣ ਦੀ ਇਹਦੀ ਡਿਊਟੀ ਲੱਗੀ ਹੋਈ ਆ ਕਿ ਤੁਸੀਂ ਭਰਮ ਲੈ ਕੇ ਪਾਉਣੇ ਆ ਕਿ ਸਿੱਖ ਤਾਂ ਭਾਰਤ ਵਿੱਚ ਬੜੇ ਸੇਫ ਨੇ ਜੀ, ਬੜੀ ਉੱਥੇ ਤਾਂ ਕੋਈ ਗੱਲ ਹੀ ਨਹੀਂ, ਕੋਈ ਸਮੱਸਿਆ ਹੀ ਨਹੀਂ ਹੈਗੀ ਜੀ। ਤੇ ਜਿਹੜੇ ਸਿੱਖ ਬਾਹਰਲੇ ਮੁਲਕਾਂ 'ਚ ਜਾਂ ਇੱਥੇ ਬੈਠ ਕੇ ਸਿੱਖੀ ਦੀ, ਸਿੱਖਾਂ ਦੇ ਹਿੱਤਾਂ ਦੀ ਸੱਚੀ ਸੁੱਚੀ ਗੱਲ ਕਰਦੇ ਆ, ਉਹਨਾਂ ਨੂੰ ਦੋਸ਼ੀਆਂ ਵਜੋਂ ਸਥਾਪਿਤ ਕਰਨਾ ਇਹ ਇਹਨਾਂ ਦੀ ਜ਼ਿੰਮੇਵਾਰੀ ਲੱਗੀ ਹੋਈ ਆ। ਹੁਣ ਸਰਦਾਰ ਜਗਮੀਤ ਸਿੰਘ ਕੈਨੇਡਾ 'ਚ ਨੇ, ਕੋਈ ਹੋਰ ਸੱਜਣ ਸਾਡਾ ਅਮਰੀਕਾ 'ਚ, ਕੋਈ ਆਸਟ੍ਰੇਲੀਆ 'ਚ, ਕੋਈ ਇਟਲੀ, ਕੋਈ ਯੂਰਪ, ਇੰਗਲੈਂਡ ਜਾਂ ਕਿਤੇ ਹੋਰ ਬੈਠਾ ਹੈ। ਉਹ ਪੰਜਾਬ ਦੇ ਵਿੱਚ ਆਪਦੇ ਭਾਈਚਾਰੇ ਦੇ, ਆਪਦੀ ਧਰਤੀ ਦੇ, ਆਪਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਜਦੋਂ ਕੋਈ ਗਲਤ ਗੱਲ ਹਿੰਦੁਸਤਾਨ ਵੱਲੋਂ ਹੁੰਦੀ ਦੇਖੇ ਜੋ ਬੋਲ ਬੈਠੇ ਜੀ, ਤਾਂ ਇਹ ਲੋਕ ਉਸ ਟਾਈਮ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ। ਤਾਂ ਇਹਦੇ ਨਾਲ ਜਿਹੜਾ ਸਾਡੀ ਸਮੁੱਚੀ ਸਥਿਤੀ ਆ ਉਹਦੇ ਉੱਤੇ, ਕਿਉਂਕਿ ਇਹ ਬੰਦੇ ਇੱਕ ਉਸ ਤਰ੍ਹਾਂ ਦੀ ਗੱਲ ਕਰਦੇ ਆ ਜਿਹਦੇ ਨਾਲ ਸਾਡੇ ਸਾਰੇ ਮਸਲੇ ਦਾ ਬਿਲਕੁਲ ਇੱਕ ਗਲਤ ਜਿਹੜਾ ਉਹ ਬਣ ਜਾਂਦਾ ਆਊਟਸਾਈਡਰ ਲਈ, ਬਾਹਰਲੇ ਲਈ ਵੀ ਲਓ ਇਹ ਵੀ ਸਿੱਖੀ ਨੇ ਜੀ। ਤਾਂ ਇਹ ਜਿਹੜੇ ਲੋਕ ਨੇ, ਇਹਨਾਂ ਨੇ ਗਦਾਰੀ ਦਾ ਇੱਕ ਪੂਰਾ ਇਹਨਾਂ ਨੂੰ ਮੁਆਵਜ਼ਾ ਮਿਲਦਾ। ਤਾਂ ਇਹ ਲੋਕ ਜਿਹੜੇ ਨੇ ਲਗਾਤਾਰ ਪਿਛਲੇ ਕਈ ਵਰ੍ਹਿਆਂ ਤੋਂ, ਸਾਲਾਂ ਤੋਂ ਲੱਗੇ ਰਹੇ ਨੇ। ਪਰ ਅੱਜ ਦੀ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਆ, ਉਹ ਇਹਨਾਂ ਨੂੰ ਖਾਸ ਤੌਰ ਤੇ ਜਦੋਂ ਤੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਹੜਾ ਆਇਆ, ਉਦੋਂ ਪਹਿਲਾਂ ਜੋ ਕੁਛ ਇਹ ਕਹਿੰਦੇ ਸੀ ਲੋਕ ਉਹ ਸਮਝਦੇ। ਬੜੀਆਂ ਇਹੋ ਜਿਹੀਆਂ ਗੱਲਾਂ ਨੇ, ਕਦੇ ਖੁੱਲ੍ਹਾ ਟਾਈਮ ਮਿਲਿਆ ਪ੍ਰੋਗਰਾਮ ਦੇ ਵਿੱਚ ਜਨਤਾ ਸੰਗਤ ਨਾਲ ਸਾਂਝੀਆਂ ਕਰਨੀਆਂ ਨੇ ਕਿ ਕਿਵੇਂ ਇਹਨਾਂ ਲੀਡਰਾਂ ਨੇ ਸਾਡੀ ਕੌਮ ਨੂੰ ਝੂਠੀਆਂ ਗੱਲਾਂ ਦੱਸ ਕੇ, ਬੋਲ ਕੇ ਗੁੰਮਰਾਹ ਕੀਤਾ ਕਿ ਆਹ ਗੱਲ ਏਦਾਂ। ਸੱਚੀ ਸੁੱਚੀ ਸਿੱਖ ਲੀਡਰਸ਼ਿਪ ਨੂੰ ਵੰਡਿਆ ਤੇ ਆਪ ਜਿਹੜੇ ਗਦਾਰ ਲੋਕ ਨੇ, ਇਹਨਾਂ ਨੇ ਆਪਦੀ ਪ੍ਰਤਿਭਾ ਜਿਹੜੀ ਆ ਸਿੱਖਾਂ 'ਚ ਬਣਾਉਣੀ ਚਾਹੀਦੀ। ਤੇ ਲੋਕ ਸਾਡੇ ਉਦੋਂ ਭਾਈਚਾਰਾ ਇਹੀ ਵੀ ਅਖਬਾਰ ਤੇ ਆਇਆ ਜੀ, ਟੈਲੀਵਿਜ਼ਨ ਤੇ ਆਇਆ ਜੀ, ਫਲਾਣੇ ਥਾਂ ਤੇ ਮੈਂ ਫਲਾਣੇ ਲੀਡਰ ਤੋਂ ਇਹ ਗੱਲ ਸੁਣੀ ਆ, ਏਦਾਂ ਕਹਿ ਕੇ ਇਹ ਬੰਦੇ ਜਿਹੜੇ ਨੇ ਜਾਂਦੇ ਨੇ। ਅੱਜ ਦਾ ਜ਼ਮਾਨਾ ਬਦਲ ਗਿਆ। ਅੱਜ ਦੀ ਨਵੀਂ ਜਿਹੜੀ ਸਿੱਖ ਪੀੜ੍ਹੀ ਉੱਠ ਰਹੀ ਆ, ਉਹ ਇਹਨਾਂ ਦੇ ਕਿਰਦਾਰ ਤੋਂ, ਇਹਨਾਂ ਦੇ ਅਮਲ ਤੋਂ, ਜਦੋਂ ਕੱਲ੍ਹ ਇਹ ਬੋਲੇ ਨੇ, ਇੱਕ ਪਾਸੇ ਜਗਮੀਤ ਸਿੰਘ ਆ ਜਿਹਨੂੰ ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਜਿਹੜਾ ਸਾਡਾ ਸਿੱਖ ਸਮਾਜ ਆ ਉਹ ਵੀ ਇੰਨੀ ਚੰਗੀ ਤਰ੍ਹਾਂ ਜਾਣਦਾ ਵੀ ਹੋ ਸਕਦਾ ਉਹਦੇ ਗਲੀ ਗੁਆਂਢ ਦੇ ਲੋਕ ਉਹਨੂੰ ਚੰਗੀ ਤਰ੍ਹਾਂ ਨਾ ਜਾਣਦੇ ਹੋਣ, ਹਰ ਸਿੱਖ ਉਹਨੂੰ ਚੰਗੀ ਤਰ੍ਹਾਂ ਪਛਾਣ ਸੋਸ਼ਲ ਮੀਡੀਆ ਦੇ ਕਰਕੇ। ਦੂਜੇ ਪਾਸੇ ਜਦੋਂ ਇਹ ਲੋਕ ਬੋਲੇ ਨੇ ਜਿਹੜੇ ਖਰਾਬ ਬੋਲੇ ਆ,
ਕੈਪਟਨ ਅਮਰਿੰਦਰ ਸਿੰਘ ਆ ਜਾਂ ਚੀਮਾ ਆ ਦਲੀਪ ਸਿੰਘ ਜਾਂ ਭਗਵੰਤ ਮਾਨ ਜਾਂ ਹੋਰ ਕੋਈ, ਇਹਨਾਂ ਦਾ ਡਟਮਾ ਵਿਰੋਧ ਉਸੇ ਟਾਈਮ ਤੋਂ ਸ਼ੁਰੂ ਹੋਇਆ। ਔਰ ਨਵੀਂ ਪੀੜ੍ਹੀ ਜਿਹੜੀ ਹੈਗੀ ਆ ਉਹ ਇਹਨਾਂ ਦੇ ਕਿਰਦਾਰ ਨੂੰ, ਇਹਨਾਂ ਦੇ ਕੰਮ ਨੂੰ, ਇਹਨਾਂ ਦੇ ਇਸ ਸ਼ਖਸ ਨੂੰ ਜਿਹੜਾ ਗਦਾਰਾਂ ਵਾਲਾ ਇਹਨਾਂ ਨੇ ਕੰਮ ਫੜਿਆ ਹੈ ਇਹਨੂੰ ਚੰਗੀ ਤਰ੍ਹਾਂ ਜਾਣਦੀ ਆ, ਸਮਝਦੀ ਆ। ਤੇ ਅਸੀਂ ਇਹ ਸਮਝਦੇ ਹੈਗੇ ਆ ਕਿ ਸਾਡੇ ਭਾਈਚਾਰੇ ਦਾ ਜਿਹੜਾ ਬੜਾ ਵੱਡਾ ਹਿੱਸਾ ਬਾਹਰਲੇ ਮੁਲਕਾਂ 'ਚ ਪੜ੍ਹਾਈ ਲਈ ਆਈਲੈਟਸਾਂ ਕਰਕੇ ਜਾਂ ਹੋਰ ਰੋਜੀ ਰੋਟੀ ਲਈ ਗਏ ਹੋਏ ਨੇ, ਉਹ ਵੀ ਇਸ ਟਾਈਮ ਬਹੁਤ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਨੇ ਦੂਜੀਆਂ ਕੌਮਾਂ ਨੂੰ, ਦੂਜੇ ਮੁਲਕਾਂ ਨੂੰ, ਦੂਜੇ ਲੋਕਾਂ ਨੂੰ, ਜਿਵੇਂ ਉਹ ਸਾਡਾ ਪੱਖ ਪੇਸ਼ ਕਰਦੇ ਨੇ, ਜਿਵੇਂ ਉਹ ਦੱਸ ਰਹੇ ਨੇ। ਔਰ ਇਹ ਜਿਹੜਾ ਗਦਾਰ ਟੋਲਾ ਹੈਗਾ ਦਿਨੋਂ ਦਿਨ ਆਪਦੀ ਜਿਹੜੀ ਇਹਦੀ ਸਾਖ ਆ ਉਹ ਸਾਰੇ ਦੁਨੀਆ ਭਰ ਦੇ ਵਿੱਚ ਲਗਵਾਉਂਦਾ ਜਾਊਗਾ। ਇੱਕ ਟਾਈਮ ਆਊਗਾ ਜਦੋਂ ਸਿੱਖਾਂ ਦੀ ਸੱਚੀ ਸੁੱਚੀ ਲੀਡਰਸ਼ਿਪ ਜਿਹੜੀ ਆ ਉਹ ਸਾਹਮਣੇ ਆਏਗੀ ਔਰ ਇਹ ਜਿਹੜੇ ਗਦਾਰ ਬੰਦੇ ਨੇ ਇਹਨਾਂ ਦਾ ਜਿਹੜਾ ਅਕਸਵਾਦ ਦੀ ਸਾਖ ਆ ਉਹ ਹੋਈ ਨਾ ਹੋਈ ਇੱਕ ਬਰਾਬਰ ਜ਼ੀਰੋ ਹੋ ਜਾਣੇ ਜੀ। ਘੁਮਾਣ ਸਾਹਿਬ, ਇੱਕ ਹੋਰ ਨੁਕਤਾ ਮੈਂ ਵਿਚਾਰ ਰਿਹਾ ਸੀ ਵੀ ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਤਾਂ ਜਿਵੇਂ ਇਹਨੂੰ ਭਾਰਤ ਵਿਰੋਧੀ ਲਾਈਨ ਦੇ ਵਜੋਂ ਪੇਸ਼ ਕੀਤਾ ਜਾਂਦਾ ਵੀ ਜਿਹੜੀ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਸੈਲਫ ਡਿਟਰਮੀਨੇਸ਼ਨ ਦੀ ਹੋਵੇ ਜਾਂ ਖਾਲਿਸਤਾਨ ਦੀ ਗੱਲ ਹੋਵੇ, ਉਹ ਭਾਰਤ ਦੇ ਹੱਕ ਦੇ ਵਿੱਚ ਨਹੀਂ ਹੈਗੀ, ਉਹ ਵਿਰੋਧੀ ਲਾਈਨ ਹੈ। ਪਰ ਉਹਦੇ ਤੇ ਬੀਜੇਪੀ ਨੇ ਕੋਈ ਸਟੈਂਡ ਨਹੀਂ ਲਿਆ ਹੈਗਾ, ਬੀਜੇਪੀ ਦੇ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਜਾਂ ਭਾਰਤ ਸਰਕਾਰ ਦੇ ਹੋਰ ਕਿਸੇ ਆਫੀਸ਼ੀਅਲ ਦਾ ਜਾਂ ਦਿੱਲੀ ਦੇ ਵਿੱਚੋਂ ਅਸੀਂ ਕੇਂਦਰ ਸਰਕਾਰ ਦੇ ਕਿਸੇ ਨੁਮਾਇੰਦੇ ਦੀ ਗੱਲ ਕਰੀਏ, ਕਿਸੇ ਦਾ ਵੀ ਹਜੇ ਤੱਕ ਕੋਈ ਬਿਆਨ ਇਸ ਉੱਤੇ ਨਹੀਂ ਆਇਆ ਹੈਗਾ। ਸਿਰਫ ਤੇ ਸਿਰਫ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਜਿਹੜੀਆਂ ਸਿਆਸੀ ਧਿਰਾਂ ਪੰਜਾਬ ਦੇ ਵਿੱਚ ਐਕਟਿਵ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਹੀ ਇਹਦਾ ਜਿਹੜਾ ਵਿਰੋਧਤਾ ਇਹਦੀ ਹੈ ਉਹ ਕੀਤੀ ਹੈ। ਸੋ ਇਹਦੇ ਪਿੱਛੇ ਕੋਈ ਹੋਰ ਨੀਤੀ ਅਸੀਂ ਦੇਖ ਸਕਦੇ ਹਾਂ? ਤੁਸੀਂ ਸਮਝਦੇ ਹੋ ਵੀ ਇਹ ਕਿਤੇ ਨਾ ਕਿਤੇ ਸਿੱਖਾਂ ਦੇ ਵਿੱਚ ਵੀ ਭੰਬਲ ਭੂਸੇ ਦੀ ਲਾਈਨ ਪੈਦਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਵੀ ਸਿੱਖਾਂ ਨੂੰ ਹੀ ਸਿੱਖਾਂ ਦੇ ਖਿਲਾਫ ਵਰਤਿਆ ਜਾਵੇ? ਜਗਮੀਤ ਸਿੰਘ ਵੀ ਦਸਤਾਰ ਸਜਾਉਂਦੇ ਆ, ਕੈਪਟਨ ਅਮਰਿੰਦਰ ਸਿੰਘ ਵੀ ਪੱਗ ਬੰਨ੍ਹਦੇ ਆ ਤੇ ਦਲਜੀਤ ਸਿੰਘ ਚੀਮਾ ਵੀ, ਤੇ ਪਰ ਜਿਹੜੀ ਇਹਦੇ ਪਿੱਛੇ ਫੋਰਸਿਸ ਨੇ, RSS ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਉਹਨਾਂ ਦਾ ਬਿਆਨ ਨਾ ਆਉਣਾ ਕੀ ਮਾਇਨੇ ਰੱਖਦਾ? ਤੇ ਨਾਲ ਦੀ ਨਾਲ ਜਿਹੜੇ ਇਹ ਸਿਆਸੀ ਲੀਡਰ ਨੇ ਪੰਜਾਬ ਦੇ ਵਿੱਚ, ਕੀ ਇਹ ਉਹਨਾਂ ਦੇ ਬਿਹਾਫ ਤੇ, ਕੇਂਦਰ ਸਰਕਾਰ ਦੇ ਬਿਹਾਫ ਤੇ ਐਕਟ ਕਰ ਰਹੇ ਆ? ਦੇਖੋ, ਅਸੀਂ ਮਤਲਬ ਮੈਂ ਆਪਦੀ ਨਿੱਜੀ ਤੌਰ ਤੇ ਤੇ ਤੁਹਾਡੇ ਨਿੱਜੀ ਤੌਰ ਤੇ ਗੱਲ ਕਰਦਾ, ਆਪਾਂ ਉਸ ਏਜ ਬੈਚ ਵਾਲੇ ਦੋਨੇ ਭਰਾ ਆ ਤੇ ਆਪਣੇ ਪਾਸੇ ਹੋਰ ਹਜ਼ਾਰਾਂ ਆ ਜਿਹੜੇ ਇਹਨਾਂ ਗੱਲਾਂ ਨੂੰ ਇੰਨੀ ਸਪਸ਼ਟਤਾ ਦੇ ਨਾਲ ਜਾਣਦੇ ਆ। ਕਿਹੜੀ ਸਪਸ਼ਟਤਾ? ਇਹ ਇਸ ਮੁਲਕ ਦਾ ਇੱਕ ਪੂਰਾ ਢਾਂਚਾ, ਪੂਰਾ ਸਿਸਟਮ ਆ ਜਿਹੜਾ ਸਿੱਖੀ ਨੂੰ, ਸਿੱਖਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਹਿੰਦੁਸਤਾਨ ਦੇ ਵਿੱਚ ਤੁਰਿਆ ਰਿਹਾ ਜੀ। ਔਰ ਉਹਨਾਂ ਨੇ ਹਜ਼ਾਰਾਂ ਏਜੰਟ, ਹਜ਼ਾਰਾਂ ਆਪਦੇ ਦਲਾਲ ਜਿਹੜੇ ਆ ਉਹ ਪੈਦਾ ਕੀਤੇ ਹੋਏ ਨੇ। ਤੁਸੀਂ ਇਹ ਸੋਚੋ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੈ, ਭਗਵੰਤ ਮਾਨ ਮਤਲਬ ਇੱਕ MP ਹੈ, ਤੇ ਜਿਹੜਾ ਦਲਜੀਤ ਸਿੰਘ ਚੀਮਾ ਉਹ ਬਾਦਲ ਦਲ ਦਾ ਇੱਕ ਆਗੂ ਆ, ਸੀਨੀਅਰ ਆਗੂ ਹੈ। ਤਿੰਨਾਂ ਬੰਦਿਆਂ ਦੀ ਟਿਊਨ, ਤਿੰਨਾਂ ਬੰਦਿਆਂ ਦਾ ਟਾਈਮ, ਤਿੰਨਾਂ ਬੰਦਿਆਂ ਦੀ ਇੱਕੋ ਗੱਲ ਕਿਵੇਂ ਹੋ ਗਈ? ਦਿੱਲੀ ਚੋਂ, ਨਾਗਪੁਰ ਤੋਂ, ਜਿੱਥੋਂ ਵੀ ਇਹਨਾਂ ਨੂੰ ਹਦਾਇਤ ਆਉਂਦੀ ਆ ਉਹ ਇੱਕੋ ਤਰ੍ਹਾਂ ਦੀ ਗੱਲ ਲਈ ਆਈ ਤੇ ਇੱਕੋ ਟਾਈਮ ਤੇ ਤਿੰਨਾਂ ਜਾਣਿਆਂ ਨੇ ਉਹ ਗੱਲ ਕਹੀ ਜੀ। ਇਹ ਜਿਹੜੇ ਬੰਦੇ ਨੇ ਇਹ ਪਕਟ ਨੇ, ਇਹ ਬੰਦਿਆਂ ਨੂੰ ਪਾੜਿਆ ਜਾਂਦਾ ਇਹਨਾਂ ਕੰਮਾਂ ਦੀ, ਔਰ ਇਹ ਬੰਦੇ ਤਿਆਰ ਰਹਿੰਦੇ ਨੇ। ਕਈ ਸ਼ੁਰੂ ਚ ਨਹੀਂ ਹੁੰਦੇ, ਜਦੋਂ ਉਹਨਾਂ ਦਾ ਥੋੜਾ ਬਹੁਤਾ ਨਾਂ ਬਣ ਜਾਂਦਾ, ਜਦੋਂ ਥੋੜੇ ਜਿਹਾ ਸਮਾਜ ਵਿੱਚ ਕਿਸੇ ਕਾਰਨ ਚਰਚਾ ਚ ਆ ਜਾਂਦੇ ਨੇ, ਉਦੋਂ ਫਿਰ ਉਹ ਵੀ ਉਡੀਕ ਰਹੇ ਹੁੰਦੇ ਨੇ। ਕਈ ਜਿਹੜੇ ਸਿਆਣੇ ਨਹੀਂ ਹੈਗੇ, ਜਿਹਨਾਂ ਨੂੰ ਆਲੇ ਦੁਆਲੇ ਦਾ ਸਮਝ ਨਹੀਂ ਹੈਗੀ, ਉਹਨਾਂ ਨੂੰ ਪਤਾ ਤਾਂ ਹੁੰਦਾ ਨਹੀਂ, ਉਹ ਫਿਰ ਉਡੀਕ ਰਹੇ ਹੁੰਦੇ ਆ ਵੀ ਕਦੋਂ ਮਤਲਬ ਆਵੇ ਤੇ ਕੋਈ ਸਾਡਾ ਮੁੱਲ ਪਾਵੇ। ਉਧਰੋਂ ਮੁੱਲ ਪਾਉਣ ਵਾਲੇ ਵੀ ਤਿਆਰ ਬੈਠੇ ਹੁੰਦੇ ਨੇ। ਉਹ ਪੰਜਾਬ ਦੇ ਵਿੱਚ ਇੱਕ ਜਿੱਥੇ ਅਸੀਂ ਵਿਚਰਦੇ ਆ, ਤੁਸੀਂ ਪਹਿਲਾਂ ਸ਼ੁਰੂ ਚ ਵੀ ਦੱਸੀ ਆ ਗੱਲ, ਮੈਂ ਹੁਣ ਫੇਰ ਦੱਸਦਾ, ਦਲ ਖਾਲਸਾ ਨਾਲ ਜੁੜ ਕੇ ਸੇਵਾ ਕਰ ਰਹੇ ਆ। ਮੈਂ ਖਾਲਿਸਤਾਨੀਆਂ ਪੰਥਕ ਸਫਾ ਦੇ ਵਿੱਚ ਬੰਦੇ ਇਹਨਾਂ ਸਫਾ ਦੇ ਵਿੱਚੋਂ ਪੱਟ ਕੇ ਹਿੰਦੁਸਤਾਨ ਦੇ ਖਿਲਾਫ ਜਿਹੜੇ ਚੱਲ ਰਹੇ ਲੋਕ ਨੇ ਜਾਂ ਹਿੰਦੁਸਤਾਨੀ ਨਿਜ਼ਾਮ ਦਾ ਵਿਰੋਧ ਕਰਨ ਵਾਲੇ, ਜ਼ੁਲਮਾਂ ਦਾ ਵਿਰੋਧ ਕਰਨ ਵਾਲੇ ਲੋਕ ਨੇ, ਉਹਨਾਂ ਚੋਂ ਪੱਟ ਕੇ ਉਹਨਾਂ ਨੂੰ ਆਪਦੇ ਖਾਤੇ ਚ ਭੁਗਤਾਉਣ ਦੇ ਲਈ ਤੇ ਹਜ਼ਾਰਾਂ ਹੀ ਬੰਦੇ ਉਹਨਾਂ ਦੇ ਸਰਗਰਮ ਨੇ। ਤਾਂ ਇਹ ਜਿਹੜੇ ਲੋਕ ਨੇ ਇਹ ਦਲਾਲ ਬਣ ਚੁੱਕੇ ਆ ਤੇ ਇਹਨਾਂ ਨੇ ਇਹੀ ਕੁਝ ਕਰਨਾ ਤੇ ਇਹੋ ਜਿਹੇ ਹੋਰ ਹਜ਼ਾਰਾਂ ਨੇ। ਪਰ ਜਿੱਥੇ ਇਹ ਜਿਹੜਾ ਟੋਲਾ ਆ ਜਿਹੜਾ ਸਿੱਖੀ ਭੇਸ ਵਿੱਚ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦਾ, ਹੁਣ ਇਹਨਾਂ ਨੇ ਆਹ ਗੱਲ ਕਹੀ ਹੈ, ਇਹਨਾਂ ਨੂੰ ਕੋਈ ਬਿਠਾ ਕੇ ਪੁੱਛ ਲਵੇ, ਇਹਨਾਂ ਤੋਂ ਗੱਲ ਨਹੀਂ ਕਰ ਹੋਣੀ। ਤਾਂ ਜੀ ਦੱਸੋ ਵੀ ਜਿਹੜੇ ਗਦਰੀ ਬਾਬੇ ਸੀ ਜਾਂ ਜਿਹੜੀ 1947 ਤੋਂ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਇੱਥੇ ਸਰਗਰਮੀਆਂ ਚੱਲੀਆਂ ਨੇ ਅੰਗਰੇਜ਼ ਹਕੂਮਤ ਦੇ ਖਿਲਾਫ ਆਜ਼ਾਦੀ ਦੇ ਲਈ, ਉਹਦੇ ਵਿੱਚ ਸਾਡੇ ਬਾਹਰਲੇ ਮੁਲਕਾਂ ਤੋਂ ਜਿਹੜੇ ਸਾਡੇ ਆਜ਼ਾਦੀ ਘੁਲਾਟੀ ਜਿਹਨਾਂ ਨੂੰ ਇਹ ਕਹਿੰਦੇ ਆ ਜੀ, ਗਦਰੀ ਬਾਬੇ ਜਾਂ ਹੋਰ ਆ,
ਉਹ ਤੇ ਬਾਹਰੋਂ ਬੈਠ ਕੇ ਭਾਈ ਸਰਗਰਮੀਆਂ ਕਰਦੇ ਸੀ ਜਾਂ ਉਹ ਬੋਲਦੇ ਸੀ, ਉਦੋਂ ਤੁਹਾਡੀ ਇਹ ਉਸ ਗੱਲ ਨਾਲ ਤੁਸੀਂ ਕਿਵੇਂ ਕਹਿੰਦੇ ਹੋ ਕਿ ਉਹਨਾਂ ਨੂੰ ਗਲਤ ਕਹਿੰਦੇ ਹੋ, ਉਦੋਂ ਫਸ ਜਾਣਗੇ, ਉਦੋਂ ਫਿਰ ਹੱਕੇ ਬੱਕੇ ਜੋ ਕੇ ਦੇਖੀ ਜਾਣਗੇ ਵੀ ਕੀ ਕਰ ਲਿਆ। ਕਿਉਂਕਿ ਇਹਨਾਂ ਨੂੰ ਤਾਂ ਇੱਕ ਲਾਈਨ ਉੱਥੋਂ ਦੇ ਦਿੰਦੇ ਆ, ਉਹ ਦਿੱਲੀ ਵਾਲੇ ਜਾਂ ਨਾਗਪੁਰ ਵਾਲੇ, ਤੇ ਤੁਸੀਂ ਆਹ ਬਿਆਨ ਦੇਣਾ। ਪਹਿਲੀ ਗੱਲ ਤਾਂ ਇਹਨਾਂ ਦੇ 9 ਦੇ ਲੱਗਦਾ ਬਿਆਨ ਬਣੇ ਬਣਾਈ ਦੇ ਦਿੰਦੇ ਇਹਨਾਂ ਨੂੰ ਵੀ ਤੁਸੀਂ ਆਹ ਚੀਜ਼ ਬਣਿਆ ਕਰ ਲਓ ਭਾਈ ਜੀ। ਇਹ ਜਿਹੜੇ ਲੋਕ ਨੇ ਇਹ ਵਿਕੇ ਹੋਏ ਗਦਾਰ ਲੋਕ ਨੇ, ਮਸਲੇ ਦੀ ਸਮਝ ਨਹੀਂ। ਇੱਕ ਪਾਸੇ ਹਿੰਦੁਸਤਾਨ ਦਾ ਪੂਰਾ ਨਿਜ਼ਾਮ ਤੁਲਿਆ ਹੋਇਆ ਹੈਗਾ ਕਿ ਸਿੱਖੀ ਅਤੇ ਸਿੱਖਾਂ ਦਾ ਖੋਜ ਮਿਟਾ ਦੇਣਾ, ਇਹ ਉਹਨਾਂ ਦੀ ਸੋਚ ਹੋ ਸਕਦੀ ਆ। ਇਸ ਤੋਂ ਪਹਿਲਾਂ ਬੜੀਆਂ ਬਾਦਸ਼ਾਹੀਆਂ, ਬੜੀਆਂ ਹਕੂਮਤਾਂ ਨੇ ਜ਼ੋਰ ਲਾ ਲਿਆ, ਇਹ ਲੱਗੇ ਦੇ ਨੇ। ਇਹਨਾਂ ਨੇ 2 ਰਕਾਬੀ ਪ੍ਰੋਣ ਰੱਖਿਆ ਹੈ। ਇੱਕ ਤਾਂ ਇਹ ਪੂਰੀ ਤਰ੍ਹਾਂ ਮਰੀਆਂ ਮੇਟ ਕਰ ਦੇਣੇ ਆ, ਤਬਾਹ ਕਰ ਦੇਣੇ ਆ ਸਿੱਖ ਤੇ ਸਿੱਖ ਜੀ। ਦੂਜਾ ਹੈਗਾ ਇਹਨਾਂ ਦਾ ਵੀ ਜਿਹੜੇ ਬਚੇ ਕੁਚੇ ਆ ਉਹਨਾਂ ਦਾ ਹਿੰਦੀਕਰਨ ਕਰ ਦੋ, ਹਿੰਦੂਕਰਨ ਕਰ ਦੋ। ਉਸ ਖੇਡ ਦੇ ਵਿੱਚ ਇਹ ਜਿਹੜਾ ਗਦਾਰ ਟੋਲਾ ਹੈਗਾ ਆਪਦੇ ਸਵਾਰਥਾਂ ਲਈ ਵੀ ਅਸੀਂ ਤਾਂ ਨਜ਼ਾਰੇ ਲੈਣੇ ਆ ਨਾ ਜੀ, ਅਸੀਂ ਇਹ ਬਾਦਲ ਹੋਣੀ, ਇਹ ਕਾਂਗਰਸੀ ਜਿੰਨੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਿੱਖ ਨੇ, ਇਹ ਸਾਰੇ ਦੇ ਸਾਰੇ ਗਦਾਰ ਨੇ ਔਰ ਇਹ ਹਿੰਦੁਸਤਾਨੀ ਨਿਜ਼ਾਮ ਦੇ ਨਾਲ ਰਲ ਕੇ ਸਿੱਖਾਂ ਦੇ ਤੇ ਸਿੱਖੀ ਦੇ ਉਲਟ ਭੁਗਤ ਰਹੇ ਨੇ। ਪਰ ਮੈਂ ਫਿਰ ਜਿਹੜੀ ਗੱਲ ਜਿੱਥੋਂ ਮੈਂ ਤੁਰਨਾ ਮੈਂ ਫਿਰ ਉੱਤੇ ਕਹਿੰਦਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੀ ਸਮਝਿਆ ਜਾਵੇ ਕਿ ਜਦੋਂ ਪੂਰਾ ਹਿੰਦੁਸਤਾਨ ਇਹ ਸਮਝ ਰਿਹਾ ਕਿ ਢਾਰੇ ਗਈ ਸਿੱਖੀ ਖਤਮ ਕਰ ਲਿਆ, ਉਸ ਮੌਕੇ ਵੀ ਅੱਜ ਤੁਸੀਂ ਦੇਖ ਲਓ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਆ ਉਹਦੀ ਮਾਨ ਮਰਿਆਦਾ, ਉਹਦੀ ਤਤਵਾ, ਜਿਹੜਾ ਉਹਦਾ ਰੁਤਬਾ, ਸਾਰਾ ਕੁਝ ਉਹ ਬਾਦਲ ਕਿਆ ਨੇ ਪੂਰੀ ਤਰ੍ਹਾਂ ਸਿੱਖੀ ਦੇ ਖਿਲਾਫ, ਸਿੱਖਾਂ ਦੇ ਖਿਲਾਫ ਭੁਗਤਾਤਾ ਜੀ। RSS ਦਾ ਸਮਾਗਮ ਹੋ ਰਿਹਾ, ਉਹ ਕੰਧ ਮਾੜਾ ਜਾਂ ਮੋਟਾ ਜਾਂ ਬੋਲ ਕੇ ਡੰਗ ਜਾ ਸਾਰਤਾ ਜਥੇਦਾਰ ਨੇ ਉਹਨੇ, ਹਾਲਾਂਕਿ ਉਦੋਂ ਜਥੇਦਾਰ ਮੰਨਦੇ ਨੇ। ਇਵੇਂ ਅਕਾਲ ਤਖ਼ਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ, ਅਕਾਲੀ ਦਲ ਨੂੰ, ਸਿੱਖਾਂ ਦੀ ਹਰ ਸੰਸਥਾ ਨੂੰ ਸਿੱਖਾਂ ਦੇ ਹਿੱਤਾਂ ਦੇ ਖਿਲਾਫ ਪੂਰੀ ਤਰ੍ਹਾਂ ਭੁਗਤਾ ਦਿੱਤਾ ਉਹਨਾਂ ਨੇ। ਪਰ ਇਹਦੇ ਬਾਵਜੂਦ ਇਹ ਸਿੱਖਾਂ ਦਾ, ਸਿੱਖੀ ਦਾ ਕੋਈ ਬੜਾ ਵੱਡਾ ਉਵੇਂ ਦਾ ਨੁਕਸਾਨ ਜਿਹੋ ਜਿਹਾ ਸੋਚੀ ਬੈਠਿਆ ਹੋਇਆ ਆ ਸਾਡੇ ਸਾਹਮਣੇ ਆ। ਪਿਛਲੇ 10-15 ਦਿਨ ਤੋਂ ਜੋ ਪੰਜਾਬ ਦੇ ਵਿੱਚ ਸਾਡੇ ਆਲੇ ਭੋਲੇ ਜਿਹੇ ਸਿੱਖ ਪੰਜਾਬੀ ਬੋਲੀ ਦੀ ਰਾਖੀ ਲਈ, ਪੰਜਾਬੀ ਦੀ ਚੜ੍ਹਦੀ ਕਲਾ ਲਈ ਪੰਜਾਬ ਦੇ ਵਿੱਚ ਜਿਵੇਂ ਸਰਗਰਮ ਹੋਏ ਨੇ, ਤੇ ਜਿਵੇਂ RSS ਦਾ ਜਿਹੜਾ ਪ੍ਰੋਗਰਾਮ 25 ਤਰੀਕ ਵਾਲਾ ਉਹਦੇ ਖਿਲਾਫ ਇਹਨਾਂ ਤੋਂ ਬਣਾਈ, ਉਹ ਡੀਕ ਨਹੀਂ ਰਹੇ ਕਿ ਇਹ ਕੀ ਬੋਲਣਗੇ ਜਾਂ ਕੀ ਕਹਿਣਗੇ। ਉਹਨਾਂ ਨੂੰ ਪਤਾ ਇਹਨਾਂ ਨੇ ਕੀ ਕਰਨਾ, ਤੇ ਉਹ ਸਿੱਖ ਜਿਹੜੇ ਨੇ ਆਪਦੀ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਖਾਲਸਾ ਪੰਥ ਜਿਹੜਾ ਹੈਗਾ ਖਾਲਸਾ ਹਿੱਤਾਂ ਦੇ ਲਈ ਆਪਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਮਝਦਾ ਵੀ ਆ, ਨਿਭਾਉਂਦਾ ਵੀ ਆ। ਇਹਨਾਂ ਦਾ ਰੋਲ, ਇਹਨਾਂ ਨੇ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਆ, ਗਦਾਰੀ ਵਾਲਾ ਕੰਮ ਇਹ ਕਰੀ ਜਾਂਦੇ ਆ, ਕਰਦੇ ਨੇ ਜੀ। ਬਿਲਕੁਲ ਘੁਮਾਣ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇਹ ਸਾਰੇ ਇਸ਼ੂ ਦੇ ਉੱਪਰ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਅੰਮ੍ਰਿਤਸਰ ਤੋਂ ਸਿੱਖ ਐਕਟਿਵਿਸਟ ਤੇ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਸਰਬਜੀਤ ਸਿੰਘ ਘੁਮਾਣ। ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਇਹ ਤੁਹਾਨੂੰ ਪਸੰਦ ਆਈ ਹੋਵੇਗੀ। ਇਸੇ ਦੇ ਨਾਲ ਜਿਵੇਂ ਅਵੇਅਰਨੈਸ ਦੀ ਗੱਲ ਘੁਮਾਣ ਸਾਹਿਬ ਨੇ ਕੀਤੀ ਹੈ ਕਿ ਸਿੱਖ ਜਿੱਥੇ ਵੀ ਬੈਠਾ ਉਹ ਆਪੋ ਆਪਣੇ ਤਰੀਕੇ ਦੇ ਨਾਲ ਹੰਬਲਾ ਮਾਰ ਰਿਹਾ ਹੈ, ਕੋਸ਼ਿਸ਼ ਕਰ ਰਿਹਾ ਹੈ ਆਪਣੀ ਵਿਰਾਸਤ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੇ ਧਰਮ ਨੂੰ ਬਚਾਉਣ ਦੀ। ਉਸੇ ਦੇ ਹਿੱਸੇ ਵਜੋਂ TV84 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡੀ ਵੀ ਕੋਸ਼ਿਸ਼ ਹੈ ਕਿ ਸਿੱਖ ਨੁਕਤਾ ਨਿਗਾਹ ਤੋਂ ਜਿਹੜੀਆਂ ਡਿਵੈਲਪਮੈਂਟਸ, ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕੀਏ ਸਿੱਖ ਦ੍ਰਿਸ਼ਟੀਕੋਣ ਤੋਂ। ਇਸ ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।